अस्सलाम वालेकुम दोस्तों। गिरा है तो मुझको नवाज, ये है तेरा करम, वरना तेरी रहमतों का बदला मेरी बंदगी नहीं। ਦੋਸਤਾਂ ਵਾਸਤੇ ਗੱਲ ਸੀਗੀ, ਬੀਬੀ ਸੀ, ਉਹਨਾਂ ਦੇ ਹਾਲਾਤ ਮਾੜੇ ਆ ਗਏ। ਉਹਨੇ ਆਪਣੇ ਬੱਚੇ ਨੂੰ ਸੋਨੇ ਦੀ ਚੈਨ ਦਿੱਤੀ, ਬੇਟਾ ਜਾ ਕੇ ਬਾਜ਼ਾਰ ਦੇ ਵਿੱਚ ਵੇਚਿਆ ਆਪਣੇ ਚਾਚੇ ਨੂੰ। ਚਾਚਾ ਸੁਨਿਆਰਾ ਸੀਗਾ, ਸੁਨਿਆਰਿਆਂ ਦਾ ਕੰਮ ਕਰਦਾ ਸੀਗਾ। ਉਹ ਬੱਚਾ ਹੁਣ ਲੈ ਕੇ ਸੋਨੇ ਦੀ ਚੈਨ ਆਪਣੇ ਚਾਚੇ ਕੋਲ ਗਿਆ ਤੇ ਚਾਚੇ ਨੇ ਨਾ ਵੇਖਦੇ ਸਾਰ ਕਹਿ ਤਾ ਕਿ ਪੁੱਤ ਇਸ ਟਾਈਮ ਮਾਰਕੀਟ ਦੇ ਵਿੱਚ ਸੋਨੇ ਦਾ ਰੇਟ ਘੱਟ ਆ, ਡਾਊਨ ਆ। ਜਦੋਂ ਇਹਦਾ ਰੇਟ ਠੀਕ ਹੋਇਆ ਉਸ ਟਾਈਮ ਇਹਨੂੰ ਆਪਾਂ ਵੇਚ ਲਾਂਗੇ। ਜਿੰਨੇ ਪੈਸਿਆਂ ਦੀ ਤੈਨੂੰ ਜ਼ਰੂਰਤ ਆ ਤੂੰ ਪੈਸੇ ਮੇਰੇ ਕੋਲ ਲੈ ਜਾ ਕੇ ਆਪਣੀ ਜ਼ਰੂਰਤ ਪੂਰੀ ਕਰ ਲਾ ਤੇ ਕੱਲ ਤੋਂ ਨਾਲ ਮੇਰੇ ਕੰਮ ਤੇ ਆ ਜਾ। ਉਸ ਬੱਚੇ ਨੇ ਵੀ ਇਦਾਂ ਹੀ ਕੀਤਾ। ਅਗਲੇ ਦਿਨ ਕੰਮ ਤੇ ਆ ਗਿਆ। ਜਦੋਂ ਅਗਲੇ ਦਿਨ ਕੰਮ ਤੇ ਆਇਆ 2 ਮਹੀਨਿਆਂ ਬਾਅਦ ਚਾਚੇ ਨੇ ਆਪਣੇ ਭਤੀਜੇ ਨੂੰ ਕਾਰੀਗਰ ਬਣਾਤਾ। ਅਸਲ ਨਕਲ ਦੀ ਪਹਿਚਾਣ ਦੱਸਤੀ, ਖੋਟੇ ਖਰੇ ਦੀ ਪਹਿਚਾਣ ਦੱਸਤੀ, ਚੀਜ਼ ਲੈਣੀ ਦੇਣੀ ਵੇਚਣੀ ਖਰੀਦਣੀ ਦੱਸਤੀ। ਜਦੋਂ ਉਹਨੂੰ ਪਹਿਚਾਣ ਹੋ ਗਈ 2 ਮਹੀਨਿਆਂ ਬਾਅਦ ਉਸੇ ਚਾਚੇ ਨੇ ਕਿਹਾ ਬੇਟਾ ਹੁਣ ਮਾਰਕੀਟ 'ਚ ਸੋਨੇ ਦਾ ਰੇਟ ਠੀਕ ਆ, ਕੱਲ ਨੂੰ ਤੂੰ ਉਹ ਸੋਨੇ ਦੀ ਚੈਨ ਲੈ ਆਈ, ਆਪਾਂ ਮਾਰਕੀਟ 'ਚ ਵੇਚਾਂਗੇ, ਸੋਨੇ ਦਾ ਰੇਟ ਠੀਕ ਆ, ਚੰਗੇ ਦਾਮਾਂ ਨਾਲ ਵਿਕ ਜੂਗੀ। ਅਗਲੇ ਦਿਨ ਬੱਚਾ ਗਿਆ ਤੇ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਬੀਬੀ ਉਹ ਚੈਨ ਦੇ ਦੇ, ਹੁਣ ਮਾਰਕੀਟ ਦੇ ਵਿੱਚ ਸੋਨੇ ਦਾ ਰੇਟ ਠੀਕ ਆ। ਬੀਬੀ ਉਹ ਚੈਨ ਕੱਢ ਲਿਆਈ। ਜਦੋਂ ਉਹਨੇ ਵੇਖੀ ਉਹਨੇ ਕਿਹਾ ਬੀਬੀ ਇਹ ਤਾਂ ਚੈਨ 2 ਨੰਬਰ ਆ, ਇਹ ਤਾਂ ਅਸਲ ਸੋਨਾ ਹੀ ਨਿਗਾ। ਉਹਨੇ ਕਿਹਾ ਪੁੱਤ ਚੈਨ ਉਹੀ ਆ ਜਿਹੜੀ ਤੂੰ ਅੱਜ ਤੋਂ 2 ਮਹੀਨੇ ਪਹਿਲੇ ਵੇਚਣ ਗਿਆ ਸੀਗਾ। ਉਹਨੇ ਕਿਹਾ ਨਹੀਂ ਬੀਬੀ ਇਹ ਚੈਨ 2 ਨੰਬਰ ਆ। ਇਹ ਗੱਲ ਸੁਣ ਕੇ ਅਗਲੇ ਦਿਨ ਕੰਮ ਤੇ ਮੁੰਡਾ ਆ ਗਿਆ। ਜਦੋਂ ਆਇਆ ਤਾਂ ਚਾਚੇ ਨੇ ਕਿਹਾ ਪੁੱਤ ਚੈਨ ਨਹੀਂ ਲੈ ਕੇ ਆਇਆ। ਤਾਂ ਉਹਨੇ ਕਿਹਾ ਉਸਤਾਦ ਜੀ ਉਹ ਤਾਂ ਚੈਨ ਹੀ 2 ਨੰਬਰ ਸੀ। ਉਹਨੇ ਕਿਹਾ ਪੁੱਤ ਮੈਨੂੰ ਵੀ ਪਤਾ ਸੀਗਾ, ਅੱਜ ਤੋਂ 2 ਮਹੀਨੇ ਪਹਿਲੇ ਵੀ ਮੈਨੂੰ ਪਤਾ ਚੱਲ ਗਿਆ ਸੀ। ਜਦੋਂ ਤੂੰ ਮੇਰੇ ਕੋਲ ਲੈ ਕੇ ਆਇਆ ਨਾ, ਪਤਾ ਮੈਨੂੰ ਉਦੋਂ ਹੀ ਲੱਗ ਗਿਆ ਸੀ ਇਹ ਚੈਨ 2 ਨੰਬਰ ਆ, ਲੇਕਿਨ ਉਸ ਟਾਈਮ ਮੈਂ ਤੈਨੂੰ ਕੁਛ ਕਿਹਾ ਨਹੀਂ ਵੀ ਇਹ ਪੁੱਤ ਤੇਰੀ ਚੈਨ 2 ਨੰਬਰ ਆ। ਜੇ ਅਗਰ ਮੈਂ ਤੈਨੂੰ ਕਹਿਣਾ ਤੇ ਤੂੰ ਕਹਿਣਾ ਸੀ ਚਾਚਾ ਹੁਣ ਸਾਡੀ ਮਜਬੂਰੀ ਤੋਂ ਫਾਇਦਾ ਉਠਾ ਰਿਹਾ, ਇਸ ਕਰਕੇ ਮੈਂ ਤੈਨੂੰ ਉਸ ਟਾਈਮ ਨਹੀਂ ਕਿਹਾ। ਪਤਾ ਮੈਨੂੰ ਹੈ ਸੀਗਾ ਵੀ ਇਹ ਚੈਨ 2 ਨੰਬਰ ਆ। ਤੇ ਦੋਸਤੋ ਗੱਲ ਸੁਣਾਉਣ ਦਾ ਮਤਲਬ ਆ ਗੱਲ ਦਲੀਲ ਸਬੂਤ ਨਾਲ ਕੀਤੀ ਜਾਵੇ, ਨਰਮੀ ਨਾਲ ਗੱਲ ਕੀਤੀ ਜਾਵੇ ਤੇ ਬੜੇ ਬੜੇ ਨੁਕਸਾਨ ਤੋਂ ਬੰਦਾ ਬਚ ਜਾਂਦਾ। ਇਹ ਦੇਖੋ ਉਸ ਚਾਚੇ ਨੇ ਆਪਣੇ ਖਾਨਦਾਨ ਨੂੰ ਵੀ ਬਚਾ ਲਿਆ, ਆਪਣੀ ਇੱਜ਼ਤ ਵੀ ਬਚਾ ਲਈ ਤੇ ਭਤੀਜੇ ਨੂੰ ਗੁਰ ਵੀ ਦੇ ਦਿੱਤਾ, ਖੋਟੇ ਖਰੇ ਦੀ ਪਹਿਚਾਣ ਵੀ ਦੱਸਦੀ। ਗੱਲ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਂ ਤੁਹਾਡਾ ਆਪਣਾ ਮਿੱਠੂ।